ਉੱਥੇ ਬਾਈ ਜਿਹੜਾ ਨਾ ਬੀ ਲੈ ਕੇ ਜਾਂਦਾ ਪਿਆ ਇਹ ਸਰੋਂ ਦਾ ਮਸਟਰਡ ਕਿੰਨੀ ਖੂਬਸੂਰਤ ਹੈ ਨਾਲ ਲਾਈਟ ਬਣਾਈ ਹੋਈ ਨੇ 452 ਗਾਂਵ ਦੇ ਰਾਮੇ ਸ਼ਾਹ ਚੌਕ ਤੇ ਅਸੀਂ ਪਹੁੰਚ ਸਾਹਿਬ ਸਰੋਜ ਸਾਹਿਬ ਦੇ ਅਸੀਂ ਡੇਰੇ ਤੇ ਆਪ ਪਹੁੰਚੇ ਹਾਂ ਆ ਜਾਂਦਾ ਤੇ ਕੁਛ ਨਹੀਂ ਆ साहब क्या हाल है तबीयत से ठीक है शुक्र जी अस्सलाम वालेकुम ਤੁਹਾਡਾ ਆਪਣਾ ਵੀਰ ਮੁਹੰਮਦ 9 ਦਾ ਟਾਈਮ ਹੋ ਗਿਆ ਸੂਰਜ ਜਿਹੜਾ ਨਾ ਉਹ ਆਇਆ ਖੜਾ ਹੈ ਤੇ ਬੱਦਲ ਅੱਜ ਕਾਫੀ ਸਾਰੇ ਹਨ ਕਿਉਂ ਫਿਜ਼ਾਨ ਹਾਂਜੀ ਕਿੰਨਾ ਸਫ਼ਰ ਰਹਿ ਗਿਆ ਅੱਗੋਂ ਪੱਕੀ ਆਵਣ ਦਾ ਬਸ ਥੋੜਾ ਜਿਹਾ ਰਹਿ ਗਿਆ ਅੱਛਾ ਹਾਂਜੀ ਅੱਧਾ ਕਿਲੋਮੀਟਰ ਤੇ ਮੁਹੰਮਦ ਫੈਜ਼ਾਨ ਤੇ ਮੈਂ ਚੱਲਿਆ ਅਸੀਂ ਅੰਜਮ ਸਰੋਜ ਕੋਲ ਰਾਮੇ ਸ਼ਾਹ ਨੂੰ ਮਿਲਣ बैठा था रेड़ा तो कुत्ता आना डेढ़ कुत्ता बैठा चल सूड़े तो पात्र वेख हम तेरे वेख सूड़ा हम पात्र सटदा पिया ना भाई पट्ठे लद्दा पिया सड्डे रेड़े ते माशाअल्लाह काफ़ी सारा जेड़ा है ना शताला चंगा खड़ा इन्हें ते अगे मेन सड़क जी ना रंगाबाद तो खोडानी पोल आई खड़ी है चल चिड़ियाँ जड़ियाँ हैं लाल पुली के हेठ जड़ा ना इंजॉय कर रही हैं मौसम नहर वहदी पई ते नहर दे नाल असीं जा रहे हैं अच्छा गंदा दिमाग होंदा थोड़े जिहा अंब पैना PSO ਪੈਟਰੋਲ ਪੰਪ ਰਾਵੀ ਪੁਲ ਦੇ ਅੱਗੇ ਹੈ ਸਾਹੀਵਾਲ ਦੀ ਸਾਈਡ ਤੇ ਇੱਥੋਂ ਮੈਂ ਫੈਜ਼ਾਨ ਨੂੰ ਆਖਿਆ ਵੀ ਥੋੜਾ ਪੈਟਰੋਲ ਡਲਵਾ ਲਈਏ ਬੜਾ ਖੂਬਸੂਰਤ ਇਹਨਾਂ ਪਾਰਕ ਬਣਾਇਆ ਹੋਇਆ ਨਾਲ ਚੌਧਰੀ ਟਾਈਮ ਬਾਵਲ ਨਗਰ ਜਾ ਰਹੀ ਟ੍ਰੈਫਿਕ ਜਿਹੜੀ ਨਾ ਚੱਲ ਰਹੀ ਹੈ ਮੇਨ ਰੋਡ ਜਿਹੜਾ ਨਾ ਸਾਹੀਵਾਲ ਟੂ ਫੈਸਲਾਬਾਦ ਸਮੁੰਦਰੀ हेलो ਉੱਥੇ ਬਾਈ ਜਿਹੜਾ ਨਾ ਬੀ ਲੈ ਕੇ ਜਾਂਦਾ ਪਿਆ ਇਹ ਸਰੋਂ ਦਾ ਤੇ ਗੁਣਿਆਂ ਦੇ ਵਿੱਚ ਬੰਨ ਕੇ ਤੇ ਉੱਤੇ ਇਹ ਲੱਦੇ ਹੋਏ ਨੇ 80 ਕਿਲੋਮੀਟਰ ਹੈ ਤੇ ਮਾੜੀ ਪੱਤਾ ਨੇ कुतुब शाना टूल प्लाजा रावी पुल जरा गुजरते थे माशाल्लाह मस्टर्ड कितनी खूबसूरत है लाइट बनाई हुई है ऐसा चले आगे रावी पुल है रावी पुल कुतुब शाना पानी बहुत थोड़ा है पानी देखो ना बहुत थोड़ा पानी यहाँ बिल्कुल सूखा पिया है महीने के तो बाद जो है ना पानी आना शुरू हो जाती खाली बिलों का पानी काला पानी डेरा जोड़ा है ना ये फैसलाबाद वाली साइड ते जोड़ा ना रावी पुल कुतुब शाना के अगले पासे है तो कणकां जिहड़ियां ना पीली पीली लहर मारदियां पईयां तुहानूं दरियाई एरिया असीं विखा रहे हैं तो कणकां जिहड़ियां ना हुण पक के तैयार होंदियां पईयां ने मौसम ठंडा हो गया करेन लगी खड़ी है तो इथों रेत जिहड़ा ना चार रहे ने बाई होरी ते नाल जिहड़ा ना रस्ता बड़ा मुश्किल दा नाल बनाए हुए ने सामने तकरीबन आधा किलोमीटर ते जा सड़क ते चढ़दा आ अगे ट्राली जिहड़ी ना रेत दी भरी जा रही है इन्हां दी सेल करदे ने रेत
ਸਮਾਨ ਦੇ ਗਨੇਰੀਆਂ ਤੇ ਤੋੜੇ ਕੋਚ ਦੇ ਉੱਤੇ ਲੱਦੇ ਹੋਏ ਨੇ ਤੇ ਅੱਜ ਕੱਲ੍ਹ ਮਾਹ ਰਮਜ਼ਾਨ ਸ਼ਰੀਫ ਇਹਨਾਂ ਤੇ ਬੜੀਆਂ ਸੇਲ ਹੁੰਦੀਆਂ ਨੇ ਸ਼ਾਮ ਦੇ ਵਕਤ ਨਾ। ਇਹ ਕਿਹੜਾ ਪੰਪ ਹੈ? ਅਟੋਕ ਇਹ ਉਹ ਨਵਾਂ ਬਣਿਆ ਹਾਂਜੀ ਕਾਲਜ ਬਣਦਾ ਹੈ ਤੇ ਸੈਲਜ ਬਾਹਰ ਜਾਂਦਾ ਹੈ, ਮੱਝਾਂ ਦਾ ਨਾ ਚਾਰਾ ਹੈ ਪੈਕ ਹੋਇਆ ਪਿਆ। ਹਾਂ ਵੈਸੇ ਗੜ੍ਹ ਫਤਿਹ ਸ਼ਾਹ ਫੈਸਲਾਬਾਦ ਸਮੁੰਦਰੀ ਕਿਲਿਆਂ ਵਾਲਾ 11 ਕਿਲੋਮੀਟਰ, ਸਮੁੰਦਰੀ ਜਿਹੜੀ ਨਾ 28 ਕਿਲੋਮੀਟਰ, ਗੜ੍ਹ ਜਿਹੜਾ ਨਾ ਫੈਸਲਾਬਾਦ ਜ਼ਰਈ ਫਾਰਮ ਮਹਾਰਾਜੀ ਗੁਲਾਮ ਮੁਰਤਜ਼ਾ ਫਤਿਆਣਾ, ਮਹਾਰਾਜੀ ਮੋਹਸਨ ਫਤਿਆਣਾ, ਮਹਾਰਾਜੀ ਅਰਫਾਨ ਫਤਿਆਣਾ। ਇਹਨੂੰ ਬਰੇਗਲਾ ਫਤਿਆਣਾ ਚੌਕ, ਮਾਰ ਸਖਾਵਤ ਅਲੀ ਫਤਿਆਣਾ, ਐਡਵੋਕੇਟ ਹਾਈ ਕੋਰਟ, ਸਦਰ ਤਾਂਦਲਿਆਂ ਵਾਲਾ, ਚੇਅਰਮੈਨ UC 93 ਗੜ੍ਹ ਫਤਿਹ ਸ਼ਾਹ 52 ਗਾਂਵ ਦੇ ਰਾਮੇ ਸ਼ਾਹ ਚੌਕ 'ਤੇ ਅਸੀਂ ਪਹੁੰਚੇ ਹਾਂ। ਇਹਦੇ ਨਾਲ ਹੀ ਹੈ ਅੰਜਮ ਸਰੋਇਆ ਸਾਹਿਬ, ਅਸੀਂ ਉਹਨੂੰ ਜਾ ਮਿਲਣਾ ਹੈ ਕੰਜਵਾਣੀ ਰੋਡ 'ਤੇ। ਕਿਉਂਕਿ ਅਸੀਂ ਅੰਜਮ ਸਰੋਇਆ ਸਾਹਿਬ ਦੇ ਡੇਰੇ 'ਤੇ ਆ ਅੰਜਮ ਸਾਹਿਬ ਸਰੋਇਆ ਸਾਹਿਬ ਦੇ ਅਸੀਂ ਡੇਰੇ 'ਤੇ ਆ ਪਹੁੰਚੇ ਹਾਂ। ਆ ਜਾਂਦਾ ਤਾਂ ਕੁਛ ਨਹੀਂ ਆਉਂਦਾ ਮਾਲ ਮੂਲ ਕਰਨਾ ਦਿਖਾ। ਹਾਂ ਭਾਈ ਕੀ ਹਾਲ ਹੈ? ਠੀਕ ਹੈ। ਇਹ ਜੀ ਚੀਕਾਂ ਉਤਾਂ ਨੂੰ ਹੋਈਆਂ ਖੜੀਆਂ ਨੇ। ਹੁਣ ਦੇਣ ਦਾ ਟਾਈਮ ਹੈ, ਤਕਰੀਬਨ 10 ਵੱਜ ਗਏ ਨੇ ਤੇ ਮੁਹੰਮਦ ਫੈਜ਼ਾਨ ਤੇ ਮੈਂ ਜਿਹੜਾ ਨਾ ਅੰਜਮ ਸਰੋਏ ਸਾਹਿਬ ਦੇ ਡੇਰੇ 'ਤੇ ਆ ਪਹੁੰਚੇ ਹਾਂ। ਕੋਈ ਬੰਦਾ ਹੁੰਦਾ ਤਾਂ ਮਿਲਦੇ ਹਾਂ ਉਹਨੂੰ ਵੀ ਅੰਜਮ ਸਰੋਏ ਸਾਹਿਬ ਸੁੱਤੇ ਪਏ ਨੇ ਜਾਂ ਕਿਤੇ ਵਲੌਗ ਬਣਾਉਣ ਚਲੇ ਗਏ ਨੇ। ਅੰਜਮ ਸਾਹਿਬ ਤਾਂ ਮਿਲੇ ਨਹੀਂ, ਕਿਤੇ ਚਲੇ ਗਏ ਨੇ। ਤੇ ਰਾਣਾ ਸਾਹਿਬ, ਰਾਣਾ ਮੁਹੰਮਦ ਅਸਲਮ ਸਾਹਿਬ ਦੇ ਅਸੀਂ ਆਏ ਹਾਂ ਤੇ ਆਏ ਉਹਨਾਂ ਦੇ ਬੱਚਿਆਂ ਤੇ ਅੰਦਰ ਬੈਠੇ ਨੇ, ਉਹਨਾਂ ਨੂੰ ਮਿਲਦੇ ਹਾਂ। ਤੇ ਇੱਕ ਸਾਨੂੰ ਬੜਾ ਜ਼ਰੂਰੀ ਕੰਮ ਹੈ, ਸਾਨੂੰ ਇੱਕ ਮਸਲਾ ਬਣਿਆ ਖੜਾ ਹੈ ਤੇ ਉਹਦੀ ਬਾਰੂ ਅਸਾਂ ਉਹਨਾਂ ਨਾਲ ਪੁੱਛਗਿੱਛ ਕਰਨੀ। ਜੀ अस्सलाम वालेकुम जी। राणा साहब इजाज़त है? अस्सलाम वालेकुम। राणा साहब क्या हाल है? और तबीयत से ठीक है? शुक्र राणा साहब ने मिल लिया। हाँ जी सुनाओ जनाब। शुक्र अल्लाह दा ठीक ठाक। हाँ किस तरह है? राणा साहब एक मसला टेंशन बनी हुई है ते जेड़ा ना तुसी हल कर सकते ने, सॉल्व कर सकते ने। ते आए सी अंजम साहब दे डेरे ते वो तो मिले नहीं ते उतो पता चलिया उन्होंने दे वालिद साहब ने तुहाडे लिए भेजिया ते ਅਸੀਂ ਤੁਹਾਨੂੰ ਇੱਕ ਮਸਲਾ ਦੱਸਣੇ ਆ ਤੇ ਸਾਡਾ ਉਹ ਹੱਲ ਕਰ ਦਿਓ। ਵਾਲਾ ਜ਼ਾਤ ਪਾਕ ਤੁਹਾਡੀ ਉਮਰ ਦਰਾਜ਼ ਕਰੇ, ਤੁਹਾਡੀ ਮਿਹਰਬਾਨੀ ਹੋਸੀ ਜੀ। ਹਾਂ ਦੱਸੋ। ਫਿਰ ਇਹ ਹੁੰਦਾ ਕਿ ਉਹਦੇ 'ਚ ਕਿਸੇ ਜਾਨਵਰ ਜ਼ਿਬਾ ਕਰਦਾ ਖੂਨ ਵਾਲਾ ਨਾ ਹੋਵੇ, ਕੋਈ ਸ਼ਿਕਾਰ ਵਾਲਾ, ਯਾਨੀ ਕਿ ਜਿਹੜਾ ਵਾ ਨਾ ਇਸ ਤਰ੍ਹਾਂ ਦਾ, ਯਾਨੀ ਕਿ ਜਾਨਵਰਾਂ ਦੀ ਲੜਾਈ ਲੜੂਈ ਵਾਲੇ ਜਿਹੜੇ ਆ ਇਹ ਯਾਨੀ ਕਿ ਇਹਤਿਆਤਾਂ ਹੁੰਦੀਆਂ ਵਾ, ਯਾਨੀ ਕਿ ਇਹ ਕਹਿੰਦੇ ਕਿ ਉਹ ਨਾ ਕਰੋ। ਤੇ ਹੁਣ ਜਦੋਂ ਤੁਸੀਂ ਵੀਡੀਓ ਉਹ ਪਹਿਲੀਆਂ ਜਿਹੜੀਆਂ ਤੇ ਸ਼ੱਕ ਸ਼ੁਬਾ ਆਇਆ ਸੀ ਉਹ ਡਿਲੀਟ ਕਰ ਦਿੱਤੀਆਂ ਤੇ ਹਾਂ ਉਹ ਹੁਣ ਤੁਸੀਂ ਦੱਸ ਰਹੇ ਸੀ 27 ਨੂੰ, ਤੁਸੀਂ 28 ਤੋਂ ਬਾਅਦ ਇਹਨੂੰ ਦੁਬਾਰਾ ਅਪਲਾਈ ਕਰੋ। ਅੱਛਾ। ਤੇ ਇਨਸ਼ਾ ਅੱਲਾਹ ਤਾਲਾ ਨਾਲ ਉਮੀਦ ਹੈ ਕਿ ਤੁਹਾਡਾ ਚੈਨਲ ਨਾ ਹੋ ਜਾਏਗਾ ਹੈ, ਕਿਉਂਕਿ ਜਦੋਂ ਜਿੱਥੋਂ ਤੁਹਾਨੂੰ ਸ਼ੱਕ ਸ਼ੁਬਾ ਆਇਆ ਸੀ ਉਹ ਤੁਸੀਂ ਵੀਡੀਓ ਕੱਢ ਦਿੱਤੀ। ਹਾਂਜੀ ਕੱਢ ਦਿੱਤੀ। ਹੁਣ ਦੇਖੋ ਬਿਲਕੁਲ ਮਿਸਾਲ ਇਸ ਤਰ੍ਹਾਂ ਦੀ ਹੈ ਨਾ, ਆਹ ਕਮਰਾ ਵਾ ਨਾ, ਹਾਂਜੀ ਇਹਦੀ ਅਸੀਂ ਕਹਿੰਦੇ ਹਾਂ ਕਿ ਜੀ ਇਹ ਚੈੱਕ ਕਰ ਲਓ ਕਮਰੇ ਦੀ ਸਫਾਈ। ਹਾਂਜੀ। ਉਹ ਬੰਦਾ ਚੈਕਿੰਗ ਵਾਲਾ ਕਹਿੰਦਾ ਵੀ ਨਹੀਂ ਤੁਹਾਡੇ ਕਮਰੇ ਦੀ ਸਫਾਈ ਠੀਕ ਨਹੀਂ। ਹਾਂਜੀ। ਅਸੀਂ ਫਿਰ ਇੱਕ ਦਫਾ ਸੁਣ ਲਾ ਹਾਂ ਸਫਾਈ ਕਰਾਂਗੇ, ਫਿਰ ਉਹਨੂੰ ਚੈੱਕ ਵਾਲੇ ਨੂੰ ਬੁਲਾਵਾਂਗੇ ਵੀ ਇਹ ਤਸੱਲੀ ਕਰ ਲਓ। ਆ ਹੁਣ ਉਹ ਕਹਿੰਦਾ ਵੀ ਮੈਂ ਜੀ 15 ਤਰੀਕ ਨੂੰ ਆਉਣਾ ਵਾ, ਤੁਸੀਂ ਉਹਨੂੰ ਆਪਣਾ ਸਫਾਈ ਉਹਨੂੰ 15 ਤਰੀਕ ਨੂੰ ਜਿਹੜਾ ਉਹਨੂੰ ਬੁਲਾਓ, ਉਹਨੂੰ ਦਿਖਾਓ। ਅਗਰ ਤੁਹਾਡੀ ਸਫਾਈ ਠੀਕ ਹੋਈ ਉਹ ਲੱਗੇਗਾ ਠੀਕ ਹੈ ਤੁਸੀਂ ਪਾਸ ਆ, ਅਗਰ ਨਹੀਂ ਹੈ ਤਾਂ ਫਿਰ ਉਹ ਕਹੇਗਾ ਕਿ ਨਹੀਂ ਤੁਹਾਡੇ ਇਹ ਮਸਲੇ ਯਾਨੀ ਕਿ ਜਿਹੜੇ ਹੈ ਨਾ ਹੈ। ਬਾਕੀ ਦੇਖੋ ਮੇਰੀ ਗੱਲ ਸੁਣੋ, ਜਿਹੜਾ YouTube ਦਾ ਨਾ ਚੈਨਲ, ਇਹਨੂੰ ਕਦੇ ਵੀ ਤੁਸੀਂ ਇਹ ਕਰਕੇ ਨਾ ਕਰੋ ਵੀ ਇਹਦੇ ਤੋਂ ਸਾਨੂੰ ਪੈਸੇ ਆਣਗੇ ਹੈ। ਇਹ ਲਾਲਚ ਕਦੇ ਨਾ ਬਿਲਕੁਲ ਨਹੀਂ। ਤੁਸੀਂ ਇਹ ਕਰੋਗੇ ਯਾਰ ਸਾਡਾ ਕੰਮ ਆ, ਅਸੀਂ ਨਾ ਕੰਮ ਕਰਨਾ। ਹਾਂਜੀ ਹੈ। ਕਿਉਂਕਿ ਦੇਖੋ ਜਿਸ ਤਰ੍ਹਾਂ ਫਸਲ ਆ ਨਾ, ਫਸਲ ਜਦੋਂ ਬੀਜਣੀ ਆ ਤੁਸੀਂ ਇਹ ਉਮੀਦ ਤਾਂ ਹੁੰਦੀ ਹੈ ਕਿ ਇਹਦੇ ਤੋਂ ਆਉਣਗੇ, ਲੇਕਿਨ ਇਹ ਨਹੀਂ ਹੁੰਦਾ ਜ਼ਰੂਰ ਵੀ ਇਸ ਫਸਲ ਤੋਂ ਜ਼ਰੂਰ ਹੀ ਆਉਣਗੇ। ਹਾਂਜੀ। ਉਹ ਅੱਲਾਹ ਤਾਲਾ ਦੀ ਦੇਣ ਆ ਨਾ। ਹਾਂਜੀ ਥੋੜੇ ਆਣ ਜਾਂ ਘਣੇ ਆਣ ਅੱਲਾਹ ਤਾਲਾ ਨਹੀਂ, ਫਸਲ ਖੜੀ ਕਢਾਈ ਖਰਾਬ ਹੋ ਜਾਂਦੀ ਹੈ। ਹਾਂਜੀ ਹੈ। ਹਾਂਜੀ ਹੋ ਜਾਂਦਾ। ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਇਹ ਚੈਨਲ ਤੁਹਾਡਾ ਬਣੇ ਬਣਾਇਆ ਸਭ ਕੁਝ ਹੋਇਆ, ਕੋਈ ਨਾ ਕੋਈ ਐਸੀ ਆ ਜਾਂਦੀ ਹੈ ਕਿ ਚੈਨਲ ਤੁਹਾਡਾ ਯਾਨੀ ਕਿ ਜਿਹੜਾ ਵਾ ਨਾ
ਬੈਨ ਹੋ ਜਾਂਦਾ, ਕੁਛ ਹੋ ਜਾਂਦਾ। ਹਾਂਜੀ ਬਸ ਬੰਦੇ ਨੂੰ ਜਿਸ ਤਰ੍ਹਾਂ ਉਹ ਨਹੀਂ ਕਣਕ ਨੂੰ ਵੀ ਤੁਸੀਂ ਬੇਉਮੀਦਿਆ ਨਹੀਂ ਹੋਣਾ ਹਾਂ, ਚਾਹੀਦਾ, ਉਮੀਦ ਬਿਲਕੁਲ, ਰੱਖਣੀ ਹਾਂ, ਚਾਹੀਦੀ। ਪਾਣੀ ਅਗਰ- ਚੋਰੀ ਦਾ ਨਹੀਂ ਲਾਣਾ, ਹਾਂਜੀ ਕੋਸ਼ਿਸ਼ ਚਲੋ, ਕਰਨੀ ਹੈ ਕਿ ਜਿਹੜਾ ਨਾ ਪਾਣੀ ਠੀਕ ਲਾਣਾ ਵਾ ਠੀਕ ਹੈ ਹੈ। ਹਾਂਜੀ ਇਸ ਤਰ੍ਹਾਂ ਚੈਨਲ ਨੂੰ ਵੀ ਪਾਣੀ ਜਿਹੜਾ ਵਾ ਨਾ ਤੁਸੀਂ ਠੀਕ ਲਾਣਾ ਵਾ ਠੀਕ ਹੈ। ਤੇ ਹਾਂਜੀ। ਬਾਕੀ ਰੱਬ ਤੇ ਯਾਨੀ ਕਿ ਜਿਹੜਾ ਵਾ ਨਾ ਭਰੋਸਾ ਰੱਖਣਾ ਵਾ, ਅੱਲਾਹ ਤਾਲਾ ਯਾਨੀ ਕਿ ਜਿਹੜਾ ਨਾ ਬਿਹਤਰ ਕਰੇਗਾ। ਆਮੀਨ। ਫਿਰ ਕੰਮ ਕੋਈ ਵੀ ਹੋਵੇ ਨਾ ਜਿਹੜਾ, ਹਾਂਜੀ ਉਹਦੇ ਤੋਂ ਬਿਲਕੁਲ ਨਾ ਤੁਸੀਂ ਘਬਰਾਉਣਾ ਨਹੀਂ ਹੈ। ਹਾਂਜੀ। ਕੰਮ ਨੂੰ ਕਰੀ ਜੋ, ਅੱਲਾਹ ਤਾਲਾ ਦੀ ਤਰਫੋਂ ਜਿਹੜਾ ਵਾ ਨਾ ਉਹ ਮਿਹਨਤ ਰਾਇਗਾ ਨਹੀਂ ਜਾਂਦੀ ਹੈ। ਆਮੀਨ। ਅਗਰ ਇੱਕ ਕੰਮ 'ਚ ਨਹੀਂ ਤੁਸੀਂ ਫੇਲ ਹੋ ਗਏ ਆ ਨਾ, ਹਾਂਜੀ ਇਹ ਬਿਲਕੁਲ ਆਪਣੇ ਆਪ ਨੂੰ ਕੋਸੋ ਨਾ, ਉਹ ਅੱਲਾਹ ਤਾਲਾ ਨਹੀਂ ਹੋ ਸਕਦਾ ਤੁਹਾਡੀ ਕਾਮਯਾਬੀ ਕਿਸੇ ਹੋਰ ਪਾਸੇ ਰੱਖੀ ਹੋਵੇ ਹਾਂਜੀ ਹੈ। ਹਾਂਜੀ ਅਗਰ ਇਹ ਹੋ ਜਾਂਦਾ ਵਾ ਬਹੁਤ ਅੱਛਾ ਵਾ, ਹਾਂਜੀ। ਅਗਰ ਨਹੀਂ ਹੁੰਦਾ ਫਿਰ ਵੀ ਬੁਰਾ ਕੋਈ ਨਹੀਂ ਹਾਂਜੀ ਹੈ। ਇਸ ਕਰਕੇ ਆਪਣੀ ਮਿਹਨਤ ਜਿਹੜੀ ਹੈ ਨਾ ਜਾਰੀ ਰੱਖੋ ਹਾਂਜੀ। ਤੇ ਆਪਣਾ ਕੰਟੈਂਟ ਜਿਹੜਾ ਵਾ ਆਪਣਾ ਬਿਲਕੁਲ ਓਵਰ ਐਕਟਿੰਗ ਨਾ ਕਰੋ, ਆਪਣਾ ਸਾਦਾ ਸਾਦਾ ਜਿਹੜਾ ਅਸੀਂ ਰਾਣਾ ਸਾਹਿਬ ਨਾ ਆਪਦੇ ਲਹਿੰਦੇ ਪੰਜਾਬ ਦੇ ਜਿਹੜੇ ਨਾ ਹਾਂ। ਪੁਰਾਣੇ ਹਾਂ। ਸਕਾਫਤ ਹਾਂ ਜ਼ਿਆਦਾ ਮੈਂ ਵਲੌਗ ਉਹ ਬਣਾਏ ਨੇ ਹਾਂ ਤੇ ਬਿਲਕੁਲ ਆਪਦੇ ਜਿਹੜੇ ਨਾ ਲਹਿੰਦੇ ਪੰਜਾਬ ਦੇ ਵਲੌਗ ਦਿਖਾ ਆ ਉਹਦਾ ਰਹੇ ਰਹਿਣ ਸਹਿਣ ਦਿਖਾ ਰਹੇ ਹਾਂ। ਹਾਂਜੀ, ਰਹਿਣ ਸਹਿਣ ਦਿਖਾ ਰਹੇ ਹਾਂ, ਹਾਂ। ਠੀਕ ਹੈ, ਬਹੁਤ ਅੱਛਾ ਟਾਪਿਕ ਹਾਂਜੀ ਤੇ ਦੂਸਰਾ ਜਿਹੜਾ ਨਾ ਮੁਹੰਮਦ ਫੈਜ਼ਾਨ ਦੇ ਨਾਮ ਦਾ ਹਾਂ। ਚੈਨਲ ਹੈ, ਫੈਜ਼ਾਨ ਵਿਲੇਜ ਹਾਂ ਵਲੌਗ। ਠੀਕ ਹੈ। ਤੇ ਕੋਈ ਲੋਕੀ ਆਂਦੇ ਨੇ ਵੀ ਤੁਸੀਂ ਮਤਲਬ ਇਹ ਕੰਟੈਕਟ ਤੁਹਾਡਾ ਹੋਰ ਹੈ ਨਾ, ਤੁਸੀਂ ਹੋਰ ਪਾਏ ਹੋਇਆ। ਨਹੀਂ ਮੇਰੀ ਗੱਲ ਸੁਣ, ਨਾਂ ਦਾ ਚੈਨਲ ਨਾਲ ਕੋਈ ਤਲਕ ਨਹੀਂ ਹੁੰਦਾ। ਅੱਛਾ ਹਾਂ ਤੁਸੀਂ ਨੱਥੂ ਖੈਰਾ ਰੱਖ ਕੇ ਵੀ ਜਿਹੜਾ ਚੈਨਲ ਜਿਹੜਾ ਵਾ ਨਾ ਕਰ ਲਓ ਤੇ ਉਹਨੂੰ ਕੋਈ ਇਤਰਾਜ਼ ਨਹੀਂ ਹੈ, ਠੀਕ ਹੋ ਗਿਆ। ਕਿਉਂਕਿ ਉਹ ਤਾਂ ਥੋੜਾ ਕੰਟੈਂਟ ਕਰਾ ਕੇ ਬਸ ਕੋਸ਼ਿਸ਼ ਇਹ ਉਹਨੇ ਕੰਟੈਂਟ ਇੱਕੋ ਟਾਈਪ ਦਾ ਹੋਵੇ ਹਾਂਜੀ ਹੈ। ਵੀ ਇਹ ਨਹੀਂ ਹੈ ਕਿ ਤੁਸੀਂ ਇੱਕ ਪਾਸੇ ਵੀਡੀਓ ਬਲੌਗਿੰਗ ਕਰ ਰਹੇ ਆ, ਦੂਜੇ ਪਾਸੇ ਮੈਚ ਦੀ ਲਾਈਵ ਸਟ੍ਰੀਮਿੰਗ ਲਾ ਦਿੰਦੇ ਆ, ਹਾਂਜੀ। ਤੀਸਰੇ ਪਾਸੇ ਤੁਸੀਂ ਕੋਈ ਹੋਰ ਇੱਕੋ ਹੀ ਕੰਮ ਹੋਵੇ। ਹਾਂ ਇਹ ਕੰਮ ਜਿਹੜਾ ਕੋਸ਼ਿਸ਼ ਕਰੋ ਕਿ ਨਿਚ ਜਿਹੜੀ ਕਹਿੰਦੇ ਆ ਨਾ ਕਿ ਇੱਕੋ ਹੀ ਹੋਵੇ। ਹਾਂਜੀ ਤੇ ਦੂਸਰਾ ਇਹ ਹੈ ਕਿ ਛੋਟੇ ਨੇ ਦੱਸਿਆ ਵੀ ਉਹ ਵੀ ਡਿਸਕ੍ਰਿਪਸ਼ਨ ਤੇ ਟੈਗ ਨਹੀਂ, ਇਹ ਬਹੁਤ ਜ਼ਰੂਰੀ। ਦੇਖੋ ਜਿਹੜਾ YouTube ਦਾ ਚੈਨਲ ਇਹ ਵੀ ਸਾਨੂੰ ਇੱਕ ਭਾਈ ਨੇ ਮਸ਼ਵਰਾ ਦਿੱਤਾ, ਲੇਕਿਨ ਉਹਨੇ ਗਲਤ ਮਸ਼ਵਰਾ ਦਿੱਤਾ ਦੇਖੋ ਨਾ। ਜਿਹੜੀ ਮਸ਼ੀਨ ਹੈ ਨਾ, ਹਾਂਜੀ ਮਸ਼ੀਨ ਨੇ ਤਿੰਨ ਸ਼ਾਵਾਂ ਪੜ੍ਹਨੀਆਂ ਵਾ। ਉਹਨੇ ਵੀਡੀਓ ਦਾ ਟਾਈਟਲ ਪੜ੍ਹਨਾ ਵਾ, ਅੱਛਾ ਉਹਨੇ ਡਿਸਕ੍ਰਿਪਸ਼ਨ ਪੜ੍ਹਨੀ ਹੈ, ਉਹਨੇ ਟੈਗ ਪੜ੍ਹਨੇ ਆ। ਠੀਕ ਹੈ ਉਹ ਮਸ਼ੀਨ ਨੇ ਉਸ ਤਿੰਨ ਚੀਜ਼ਾਂ ਕਰਕੇ ਤੁਹਾਡੀ ਵੀਡੀਓ ਨੂੰ ਨਾ ਭੇਜਣਾ ਵਾ, Grow ਕਰਨਾ। ਅੱਗੇ ਭੇਜਣਾ। ਹਾਂਜੀ ਉਸ ਤੋਂ ਬਾਅਦ ਫਿਰ ਜਿਹੜਾ ਥੰਬਨੇਲ ਆ ਨਾ, ਉਹਨੇ ਬੰਦੇ ਨੂੰ ਮਜਬੂਰ ਕਰਨਾ ਵਾ ਕਿ ਉਹ ਤੁਹਾਡਾ ਥੰਬਨੇਲ ਦੇਖ ਕੇ ਉਹਨੂੰ ਟਿਕ ਕਰੇ, ਵੀ ਉਹ ਸੱਚੀ ਤੁਹਾਡੀ ਚੀਜ਼ ਵੀਡੀਓ ਤੇ ਹੈ। ਠੀਕ ਹੋ ਗਿਆ। ਯਾਨੀ ਕਿ ਇਹ ਜਿਹੜੀਆਂ ਚਾਰ ਚੀਜ਼ਾਂ ਨਾ ਇਹ ਬੜੀਆਂ ਅਹਿਮ ਹੈ ਕਿ ਵੀਡੀਓ ਲੋਕ ਕੋਈ ਬੰਦਾ ਤੁਹਾਡੀ ਦੇਖਣਾ ਸ਼ੁਰੂ ਕਰਦਾ ਵਾ, ਹਾਂਜੀ ਕਿਉਂਕਿ ਸਭ ਤੋਂ ਪਹਿਲੇ ਤਾਂ ਮਸ਼ੀਨ ਨੇ ਦੇਖਣਾ ਨਾ, ਚੈੱਕ ਕਰਨਾ ਵਾ ਅੱਛਾ। ਇਹਨੂੰ ਕਿੰਨੇ ਲੋਕਾਂ ਨੂੰ ਭੇਜਿਆ ਜਾਏ। ਉਹ ਮਸ਼ੀਨ ਕਰੇਗੀ ਫੈਸਲਾ ਉਹ ਤੁਹਾਡੇ ਟਾਈਟਲ ਤੇ, ਤੁਹਾਡੇ ਟੈਗ ਤੇ, ਤੁਹਾਡੀ ਡਿਸਕ੍ਰਿਪਸ਼ਨ ਤੇ। ਅੱਛਾ ਹਾਂ ਉਸ ਤੋਂ ਬਾਅਦ ਫਿਰ ਜਿਹੜਾ ਵਾ ਨਾ ਫਿਰ ਉਹ ਬੰਦੇ ਨੇ ਡਿਸਾਈਡ ਕਰਨਾ ਵਾ ਤੁਹਾਡਾ ਥੰਬਨੇਲ ਦੇਖ ਕੇ। ਉਸ ਤੋਂ ਬਾਅਦ ਫਿਰ ਬੰਦੇ ਦੇ ਰਿਐਕਸ਼ਨ ਦੇਖਣੇ ਆ ਮਸ਼ੀਨ ਨੇ, ਵੀ ਕਿੰਨੀ ਦੇਰ ਤੱਕ ਵੀਡੀਓ ਦੇਖੀ ਜਾਂਦੀ ਆ, ਬੰਦੇ ਬਾਕੀ ਉਹਦੇ ਤੇ ਕੀ ਰਿਐਕਸ਼ਨ ਕਰਦੇ ਆ, ਉਹਦੇ ਤੇ ਕਮੈਂਟ ਕਰਦੇ ਆ, ਉਹਨੂੰ ਲਾਈਕ ਦਿੰਦੇ ਆ। ਜਿਸ ਤਰ੍ਹਾਂ ਲਾਈਕ ਮਿਲਣਗੇ ਉਹਨੂੰ ਕਮੈਂਟਸ ਮਿਲਣਗੇ, ਫਿਰ ਉਹ ਤੁਹਾਡੀ ਵੀਡੀਓ ਹੋਰ ਜ਼ਿਆਦਾ ਬੰਦਿਆਂ ਦੇ ਸਾਹਮਣੇ ਯਾਨੀ ਕਿ ਜਿਹੜਾ ਬਣਾ ਰੱਖੇਗੀ ਅੱਛਾ ਹੈ। ਅਗਰ ਤੁਹਾਡੀ ਵੀਡੀਓ ਕੋਈ ਫਰਜ਼ ਕੀਤਾ ਕਿ ਤੁਹਾਡੀ ਵੀਡੀਓ ਉਹਨੇ 1000 ਬੰਦਿਆਂ ਦੇ ਅੱਗੇ ਰੱਖੀ ਆ, ਉਹਦੇ 'ਚ 100 ਬੰਦਾ ਦੇਖ, ਅਗਰ ਜੇ ਤੁਹਾਡੀ ਉਹ 100 ਜਾਂ 200 ਬੰਦਾ ਦੇਖਦਾ ਵਾ ਨਾ, ਫਿਰ ਉਹ ਤੁਹਾਡੀ ਵੀਡੀਓ ਨੂੰ ਨਾ ਅੱਗੇ ਹੋਰ ਕੋਈ 2000 3000 ਬੰਦੇ ਅੱਗੇ ਰੱਖੇਗੀ। ਅੱਛਾ ਅਗਰ ਜੇ ਤੁਹਾਡੀ ਵੀਡੀਓ ਉਹਨੇ 1000 ਵੀਡੀਓ ਆਈ ਆ ਤੇ ਤੁਹਾਡੀ ਵੀਡੀਓ 30 ਬੰਦਿਆਂ ਨੇ ਦੇਖੀ, ਉਹਨੂੰ ਪਤਾ ਹੋਵੇ ਵੀ ਇਹ ਵੀਡੀਓ 'ਚ ਕੋਈ ਜਿਹੜੀ ਜਾਨ ਨਹੀਂ ਹੈ, ਉਹ ਅੱਗੇ ਹੋਰ ਬੰਦਿਆਂ ਅੱਗੇ ਨਹੀਂ ਭੇਜੇ। ਅੱਛਾ ਹਾਂ ਯਾਨੀ ਕਿ ਉਹ ਜਿਹੜਾ ਇੰਪ੍ਰੈਸ਼ਨਸ ਹੈ, ਹਾਂ ਉਹ ਇੰਪ੍ਰੈਸ਼ਨਸ ਅੱਗੇ ਉਹ ਵਧਾਉਣ ਦਾ ਹੁੰਦਾ। ਹਾਂ ਇੰਪ੍ਰੈਸ਼ਨ ਤੋਂ ਹੀ ਯਾਨੀ ਕਿ ਜਿਹੜਾ ਉਹਨਾਂ ਇੱਕ ਮੇਰੀ ਵੀਡੀਓ ਕੱਲ ਦੀ ਚੱਲੀ ਖੜੀ, ਉਹਨੂੰ ਜੀ 1200-1400 ਇੰਪ੍ਰੈਸ਼ਨਸ, ਅੱਜ ਮੈਂ ਦੇਖਿਆ ਤਾਂ 7000 ਤੋਂ ਟੱਪੀ। ਹਾਂ ਉਹਦੇ ਤਕਰੀਬਨ ਜਿਹੜਾ ਇੰਪ੍ਰੈਸ਼ਨ ਇਹੀ ਹੁੰਦਾ ਕਿ ਉਹ ਵੀਡੀਓ ਤੁਹਾਡੀ ਯਾਨੀ ਕਿ ਜਿਹੜਾ ਵਾ ਨਾ ਆਉਂਦੀ ਆ ਸਾਹਮਣੇ ਅੱਛਾ ਹੈ। ਅੱਛਾ ਉਹ ਜਦੋਂ ਲਿਸਟ 'ਚ ਆਉਂਦੀ ਉਹ ਇੰਪ੍ਰੈਸ਼ਨ ਹੀ ਯਾਨੀ ਕਿ ਜਿਹੜਾ ਵਾ ਨਾ ਠੀਕ। ਉਹ ਹੁੰਦੇ। ਜਦੋਂ ਉਹਨੂੰ ਕੋਈ ਕਲਿੱਕ ਕਰਦਾ ਵਾ ਫਿਰ ਵਿਊਜ਼ ਹੁੰਦੇ ਆ। ਹਾਂਜੀ ਤੇ ਆਮ ਤੌਰ ਤੇ ਅਗਰ ਪੰਜਵਾਂ ਹਿੱਸਾ ਜਿਹੜਾ ਵਾ ਨਾ, ਹਾਂਜੀ ਚੌਥਾ ਪੰਜਵਾਂ ਹਿੱਸਾ ਅਗਰ ਦੇਖਿਆ ਜਾਂਦਾ ਤੇ ਠੀਕ ਆ। ਹਾਂ। ਅਗਰ ਤੀਸਰਾ ਉਹ ਬਹੁਤ ਅੱਛਾ ਵਾ ਹੈਂ। ਹਾਂਜੀ ਤੇ ਅਗਰ ਵੀਡੀਓ 12-14 ਮਿੰਟ ਦੀ ਤੇ 4 ਪੁਆਇੰਟ ਤਾਂ ਆਉਣੇ ਚਾਹੀਦੇ ਨੇ, 4 ਹਾਂ ਉਹਦੇ ਨਹੀਂ ਉਹਦੇ 'ਚ ਹੈ ਕਿ ਇੰਨੇ ਬੰਦੇ ਯਾਨੀ ਕਿ ਤੁਹਾਡੇ ਇੰਪ੍ਰੈਸ਼ਨ ਤੋਂ ਬਾਅਦ ਕਲਿੱਕ ਕਰਦੇ ਆ। ਅੱਛਾ ਹਾਂ ਉਹ ਕਲਿੱਕ ਟੂ ਇੰਪ੍ਰੈਸ਼ਨ ਟੂ ਕਲਿੱਕ ਰੇਟ ਜਿਹੜਾ ਵਾ ਨਾ, ਹਾਂਜੀ ਉਸ ਤੋਂ ਬਾਅਦ ਫਿਰ ਵੀਡੀਓ ਹੁੰਦਾ ਕਿ ਤੁਹਾਡੀ ਵੀਡੀਓ ਦੀ ਡਿਊਰੇਸ਼ਨ ਜਿਹੜੀ ਆ, ਹਾਂਜੀ ਵੀ ਲੋਕ ਕਿੰਨੀ ਦਿਲਚਸਪੀ ਨਾਲ ਦੇਖ ਰਹੇ। ਉਹਦੇ ਵਿੱਚ ਵੀ ਇਹੀ ਹੈ ਕਿ ਤੁਹਾਡੀ ਵੀਡੀਓ ਨੂੰ ਕੋਈ ਚੌਥਾ ਹਿੱਸਾ ਜਿਹੜਾ ਅੱਛੀ ਵੀਡੀਓ ਦਾ ਇਹ ਹੈ ਕਿ ਉਹਨਾਂ ਦਾ ਤੀਸਰਾ ਚੌਥਾ ਹਿੱਸਾ ਦੇਖਿਆ ਜਾਂਦਾ। ਅਗਰ ਤੁਹਾਡੀ ਵੀਡੀਓ ਹੁੰਦਾ ਕੋਈ 10ਵਾਂ ਹਿੱਸਾ ਦੇਖਿਆ ਜਾ ਰਿਹਾ ਵਾ ਜਾਂ 20ਵਾਂ ਹਿੱਸਾ ਦੇਖਿਆ ਜਾ ਰਿਹਾ ਵਾ, ਹਾਂਜੀ ਇਹਦਾ ਮਤਲਬ ਕਿ ਤੁਹਾਡੀ ਵੀਡੀਓ 'ਚ ਜਾਨ ਨਹੀਂ ਹੈ। ਠੀਕ ਹੋ ਗਿਆ।
ਤੇ ਇਹਨਾਂ ਸ਼ਾਵਾਂ ਦਾ ਖਿਆਲ ਰੱਖੋ, ਬਾਕੀ ਮਿਹਨਤ ਜਾਰੀ ਰੱਖੋ। ਅੱਲਾਹ ਤਾਲਾ ਜਿਹੜਾ ਰਾਣਾ ਸਾਹਿਬ ਇੱਕ ਬੰਦੇ ਨੇ ਮੈਨੂੰ ਡਰਾ ਦਿੱਤਾ ਵੀ ਤੁਸੀਂ ਪਿਛਲੇ ਮਹੀਨੇ ਦੀ 19 ਤਰੀਕ ਨੂੰ ਅਸਾਂ ਰਿਪਲਾਈ ਕੀਤੀ ਹਾਂ ਮੋਨੀਟਾਈਜ਼ ਹੋਣ ਵਾਸਤੇ, ਤੇ ਦੂਸਰਾ ਜਿਹੜਾ ਨਾ ਫਿਰ ਸਾਨੂੰ ਲੈਟਰ ਆ ਗਿਆ ਕਿ ਅਗਲੇ ਮਹੀਨੇ ਦੀ 27 ਤਰੀਕ ਨੂੰ ਤੁਸੀਂ ਦੁਬਾਰਾ ਤੇ ਤੁਸੀਂ ਫਲਾਂ ਵੀਡੀਓ ਜਿਹੜੀਆਂ ਹਨ ਕਾਨੂੰਨ ਦੀ ਖਿਲਾਫਵਰਜ਼ੀ ਕੀਤੀ ਗਲਤ ਹੈ। ਅੱਛਾ, ਉਹ ਵੀਡੀਓ ਸਾ ਡਿਲੀਟ ਕਰ ਦਿੱਤੀਆਂ। ਹੁਣ ਇਹ 27 ਤਰੀਕ ਕੱਲ ਹੈ ਜਾਂ ਪਰਸੋਂ ਹੈ, ਇਹਨੂੰ ਹੁਣ ਫੌਰਨ ਰਿਪਲਾਈ ਕਰਨਾ ਚਾਹੀਦਾ ਜਾਂ ਕੁਝ ਦਿਨਾਂ ਬਾਅਦ? ਨਹੀਂ ਉਹਦੇ ਤੁਸੀਂ ਬਾਅਦ 'ਚ ਵੀ ਕਰਦੇ ਹੋ ਜਿਹੜਾ ਵਾ ਨਾ, ਕਿਉਂਕਿ 27 ਤੋਂ ਸ਼ੁਰੂ ਹੋ ਰਿਹਾ ਤੁਹਾਡਾ ਟਾਈਮ। ਹਾਂਜੀ ਸ਼ੁਰੂ ਹੋ ਰਿਹਾ। ਹਾਂ। ਉਹਨੇ ਬੰਦੇ ਆਖਿਆ ਵੀ ਇਹ ਨਹੀਂ, ਤੁਹਾਡੀ 27 ਤਰੀਕ ਆਖਰੀ ਰਿਪਲਾਈ ਹੈ। ਨਹੀਂ ਇਹ ਦੇਖੋ, ਇਹ ਅਦਾਲਤ ਦੀ ਤਰੀਕ ਨਹੀਂ ਉਹਦੇ, ਬਲਕਿ ਇਹ 27 ਤੋਂ ਸ਼ੁਰੂ ਹੋ ਰਿਹਾ ਤੁਹਾਡਾ। ਅੱਛਾ, ਯਾਨੀ ਕਿ ਉਹਦੇ 'ਚ ਇਹ ਹੁੰਦਾ ਕਿ ਤੁਸੀਂ ਜਦੋਂ ਦੁਬਾਰਾ ਅਪਲਾਈ ਕਰਨਾ ਵਾ ਨਾ, ਹਾਂਜੀ ਉਹਦੇ 'ਚ ਕੁਝ ਵਕਫਾ ਹੁੰਦਾ। ਉਹ ਕਹਿੰਦਾ 7 ਦਿਨ ਬਾਅਦ ਆਓ, 15 ਦਿਨ ਬਾਅਦ ਆਓ। ਹਾਂਜੀ ਹਾਂਜੀ ਡਾਕਟਰ ਤੁਹਾਨੂੰ ਕਹਿੰਦਾ ਵਾ 15 ਦਿਨ ਆਪਣਾ ਮਰੀਜ਼ 15 ਦਿਨਾਂ ਤੋਂ ਬਾਅਦ ਚੈੱਕ ਕਰਾਓ। ਹਾਂਜੀ ਹਾਂਜੀ ਤੁਸੀਂ ਉਹ 15 ਦਿਨਾਂ ਤੋਂ ਬਾਅਦ ਚੈੱਕ ਕਰਾਉਣਾ ਵਾ, ਕੋਈ 20 ਦਿਨਾਂ ਦਾ ਨਹੀਂ, ਲੇਕਿਨ ਉਹ 15 ਦਿਨਾਂ ਤੋਂ ਪਹਿਲੇ ਨਹੀਂ ਚੈੱਕ ਕਰਾਉਣਾ। ਠੀਕ ਹੋ ਗਿਆ। ਹੈਂ। ਤੇ ਜਦੋਂ ਉਹਨਾਂ ਨੇ ਇਹ ਕਹਿਤਾ ਵਾ ਕਿ ਤੁਸੀਂ 27 ਤੋਂ ਉਸ ਤੋਂ ਬਾਅਦ ਕਰੋ, ਤੇ 27 ਤੋਂ ਤੁਸੀਂ 27 ਤੋਂ ਪਹਿਲੇ ਨਹੀਂ ਕਰ ਸਕਦੇ। ਉਹ ਤੁਹਾਡਾ ਇਨੇਬਲ ਹੀ ਨਹੀਂ ਹੋਣਾ, ਡਿਸੇਬਲ ਹੋਏਗਾ। 27 ਨੂੰ ਤੁਹਾਡਾ ਉਹ ਨਾ ਉਦੋਂ ਇਨੇਬਲ ਹੋਏਗਾ, ਪਤਾ ਨਾ ਡਿਸੇਬਲ ਹੋਇਆ ਹੈ। ਹਾਂ, ਉੱਤੇ ਸ਼ੋ ਨਹੀਂ ਹੋ ਰਿਹਾ, ਐਵੇਂ ਨਿਸ਼ਾਨ ਜਿਹੇ ਹਾਂ ਨਹੀਂ ਉਹਦੇ, ਕਿਉਂਕਿ ਉਹ ਬਟਨ ਜਿਹੜਾ ਵਾ ਨਾ ਐਕਟਿਵ ਹੀ ਉਦੋਂ ਹੋਏਗਾ। ਬਲੈਕ ਕਲਰ ਹਾਂ ਉਹ ਇਹ ਰਾਣਾ ਸਾਹਿਬ ਇਸ ਰਿਪਲਾਈ ਤੋਂ ਬਾਅਦ ਅਗਰ ਸਾਡੇ ਚੈਨਲ ਦੇ ਵਿੱਚ ਕੁਝ ਹੋਰ ਗਲਤੀਆਂ ਹਨ ਤੇ ਫਿਰ ਉਹ ਵਾਰਨਿੰਗ ਅੱਗੇ ਦੇਵਣਗੇ ਜਾਂ ਨਹੀਂ ਉਹ ਕਰਨਗੇ ਕਿ ਤੁਹਾਡਾ ਚੈਨਲ ਹਲੇ ਨਹੀਂ ਨਾ ਪੂਰਾ ਉਤਰਦਾ ਹੈ। ਅੱਛਾ ਹਾਂ, ਉਹ ਫਿਰ ਉਸ ਤੋਂ ਬਾਅਦ ਕੋਈ ਟਾਈਮ ਦਾ ਯਾਨੀ ਕਿ ਜਿਹੜਾ ਵਾ ਵੀ ਤੁਸੀਂ ਇੰਨੇ ਅਰਸੇ 'ਚ ਬਾਅਦ ਜਿਹੜਾ ਸੈਟਿੰਗ ਸਫਾਈ ਕਰ ਸਕਦੇ ਨੇ ਚੈਨਲ ਦੀ। ਤੇ ਉਮੀਦ ਹੈ ਇਨਸ਼ਾਅੱਲਾ ਤਾਲਾ ਜਿਹੜਾ ਵਾ ਅੱਲਾਹ ਜ਼ਾਤ ਪਾਕ ਇਹ ਹੋ ਜਾਏਗਾ। ਮਿਹਰਬਾਨੀ ਰਾਣਾ ਸਾਹਿਬ, ਬਹੁਤ ਸ਼ੁਕਰੀਆ ਜਨਾਬ ਤੁਹਾਡਾ, ਸਾਡਾ ਤੁਸੀਂ ਮਸਲਾ ਹੱਲ ਕਰ ਦਿੱਤਾ ਹੈ ਤੇ ਰਾਣਾ ਸਾਹਿਬ ਦੀ ਅੱਲਾਹ ਜ਼ਾਤ ਪਾਕ ਬਰਕਰਾਰ ਨਹੀਂ ਕੋਈ ਨਹੀਂ, ਦੇਖੋ ਨਹੀਂ ਤੁਸੀਂ ਬੰਦੇ ਦੇ ਕੰਮ ਬੜੀ ਪਰੇਸ਼ਾਨੀ ਬਣੀ ਹੋਈ ਰਾਣਾ ਸਾਹਿਬ। ਨਹੀਂ ਦੇਖੋ ਮੇਰੀ ਗੱਲ ਸੁਣੋ, ਤੁਸੀਂ ਨਾ ਇੱਕ ਬੰਦੇ ਤੁਸੀਂ ਆਪ ਤਾਂ ਪਰੇਸ਼ਾਨ ਹੋ, ਤੁਸੀਂ ਛੋਟੇ ਜਿਹੇ ਬੱਚੇ ਨੂੰ ਪਰੇਸ਼ਾਨ ਹਾਂਜੀ ਨਾਲ ਪੜ੍ਹਾਈ ਵੀ ਜਾਰੀ ਕਰਨ ਮਾਸ਼ਾਅੱਲਾ ਬੜਾ ਜ਼ਹੀਨ ਹੈ ਤੇ ਬੜਾ ਫਾਸਟ ਆ ਰਿਹਾ ਕਲਾਸ, ਲੇਕਿਨ ਇਹਦੇ ਧਿਆਨ ਦੇ ਕੇ ਪਰੇਸ਼ਾਨ ਮੇਰੇ ਨਾਲ ਹੀ ਬੜਾ ਹੋਇਆ। ਨਹੀਂ ਦੇਖੋ ਇਹਨੂੰ ਹੌਬੀ ਦੇ ਤੌਰ ਤੇ ਨਾ ਇਹਦੇ ਪੜ੍ਹਨ ਠੀਕ ਹੈ, ਕੰਮ ਕਰ ਰਿਹਾ ਅੱਛੀ ਗੱਲ ਆ, ਲੇਕਿਨ ਇਹਨੂੰ ਸਿਰ ਤੇ ਸਵਾਰ ਨਾ ਕਰੋ। ਠੀਕ ਹੈ ਇਹਨੂੰ ਆਪਣੇ ਸ਼ੌਕ ਜਿਹੇ ਦੇ ਤੌਰ ਤੇ ਨਾ ਯਾਨੀ ਕਿ ਜਿਹੜਾ ਉਹ ਕਰੋ। ਤੇ ਬਾਕੀ ਜ਼ਿੰਦਗੀ ਦੇਖੋ, ਜਦੋਂ FSC 'ਚ ਲੋਕਾਂ ਦੇ ਨੰਬਰ ਨਹੀਂ ਨਾ ਹੁੰਦੇ, ਬਹੁਤ ਸਾਰੇ ਡਾਕਟਰ ਇੰਜੀਨੀਅਰ ਉਹਨਾਂ ਦੀ ਜ਼ਿੰਦਗੀ ਖਤਮ ਨਹੀਂ ਹੁੰਦੀ। ਉਸ ਤੋਂ ਬਾਅਦ ਫਿਰ ਜਿਹੜੇ ਬਾਅਦ ਵਿੱਚ MBA ਨਹੀਂ ਜਾਂਦੇ ਉਹਨਾਂ ਦੀ ਜ਼ਿੰਦਗੀ ਖਤਮ ਨਹੀਂ ਹੁੰਦੀ। ਜਿਹੜੇ ਫਿਰ ਲੈਕਚਰਰ ਨਹੀਂ ਲੱਗਦੇ ਉਹਨਾਂ ਦੀ ਜ਼ਿੰਦਗੀ ਨਹੀਂ ਖਤਮ ਹੁੰਦੀ। ਤੇ ਇਹ ਇਸ ਤਰ੍ਹਾਂ ਕਰਕੇ ਨਾ ਕੀ ਜਾਂਦਾ। ਅਸੀਂ ਰਹਿਮੇ ਸ਼ਾਹ ਚੌਕ ਜਿਹੜਾ ਹੈ ਨਾ ਕਰਾਸ ਕਰਦੇ ਪਿਆ ਤੇ ਜਾ ਰਹੇ ਹਾਂ ਵਾਪਸੀ ਘਰ ਨੂੰ। ਜਮਸਕੋ ਸਾਹਿਬ ਕੋਲ ਆਇਆ ਸੀ ਤੇ ਉਹ ਮਿਲਿਆ ਨਹੀਂ। ਰਾਣੇ ਸਾਹਿਬ ਨਾਲ ਮੁਲਾਕਾਤ ਹੋਈ ਹੈ, ਰਾਣਾ ਅਸਲਮ ਨਾਲ, ਤੇ ਉਹਨੇ ਸਾਡਾ ਮਸਲਾ ਹੱਲ ਕਰ ਦਿੱਤਾ ਹੈ। ਮੁਹੰਮਦ ਫੈਜ਼ਾਨ ਮੇਰੇ